जी अस्सलाम वालेकुम दोस्तों, मैं ਤੁਹਾਡਾ अपना हकीम मोहम्मद नईम अच्छा। सजनों तो मित्रों, मुआशरे ਦੇ ਵਿੱਚ अदम बर्दाश्त, लड़ाई झगड़ा, गालम गलोच दिन ब दिन आम ਹੁੰਦਾ ਜਾ ਰਿਹਾ ਹੈ। ਬਰਦਾਸ਼ਤ ਦਾ ਕਲਚਰ ਮੁੱਕਦਾ ਜਾ ਰਿਹਾ ਹੈ, ਬਲਕਿ ਖਤਮ ਹੀ ਹੁੰਦਾ ਜਾ ਰਿਹਾ ਹੈ। ਔਰ ਇਹ ਨਹੀਂ ਪਤਾ ਕਿ ਕਿਸ ਵੇਲੇ ਕਿਹੜੇ ਬੰਦੇ ਦੇ ਅੰਦਰ ਸੁੱਤਾ ਹੋਇਆ, ਸਦੀਆਂ ਤੋਂ ਸੁੱਤਾ ਹੋਇਆ ਜਾਨਵਰ ਜਾਗ ਪੈਣਾ ਤੇ ਉਹਨੇ ਦੂਜੇ ਬੰਦੇ ਨੂੰ ਹੜਪ ਕਰ ਜਾਣਾ, ਖਾ ਜਾਣਾ। दोस्तों, बाबा फरीद साहब बाबा फरीदुद्दीन गंज शक्कर रहमतुल्लाह अलैह, ਉਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ। ਉਹ ਕਹਿੰਦੇ, ਜੋ ਤੈ ਮਾਰਨ ਮੁਕੀਆਂ ਤਿਨਹਾ ਨਾ ਮਾਰੀ ਘੁੰਮ, ਆਪਣੇ ਘਰ ਨੂੰ ਜਾਵੀਏ ਪੈਰ ਤਿਨਾਂ ਦੇ ਚੁੰਮ। ਹੁਣ ਸ਼ੇਰਾਂ ਦੀ ਤਸ਼ਰੀਹ ਮੁਖਤਲਿਫ ਸਾਡੇ ਸਕਾਲਰਸ ਨੇ ਉਹ ਆਪਣੇ ਆਪਣੇ ਢੰਗ ਨਾਲ ਕਰਦੇ ਨੇ। ਇਹਦੇ 'ਚ ਜਨਾਬ ਦੱਸਦੇ ਨੇ ਕਿ ਬਾਬਾ ਹੋਰੀ ਜਿਹੜਾ ਨਾ ਬੰਦੇ 'ਚ ਆਜਜ਼ੀ ਨੂੰ ਲਿਆਉਂਦੇ ਨੇ, ਇਨਕਸਾਰੀ ਨੂੰ ਲਿਆਉਂਦੇ ਨੇ ਤੇ ਹੋਰ ਇਸ ਤਰ੍ਹਾਂ ਦੇ ਜਿਹੜਾ। ਲੇਕਿਨ ਜੋ ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਬਾਬੇ ਹੋਰਾਂ ਨੇ ਬੰਦੇ ਨੂੰ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਯਾਰ ਤੇਰਾ ਰੱਬ ਭਲਾ ਕਰੇ ਤੇ ਆਪਣੀ ਜਾਨ ਬਚਾ ਲੈ। ਜਿਹਨੇ ਤੇਰੇ ਮੁੱਕੀਆਂ ਮਾਰੀਆਂ ਨੇ ਜਾਂ ਜਿਹਨੇ ਤੇਰੇ ਘਸੁੰਨ ਮਾਰੇ ਨੇ, ਉਹ ਤੈਨੂੰ ਜਾਨਾਂ ਵੀ ਮਾਰ ਸਕਦਾ ਹੈ। ਅੱਗੋਂ ਉਹਨੂੰ ਨਾ ਪਈ ਤੇ ਚੁੱਪ ਕਰਕੇ, ਤੇਰੀ ਮਿਹਰਬਾਨੀ, ਜਾਨ ਬੜੀ ਕੀਮਤੀ ਹੈ, ਚੁੱਪ ਕਰਕੇ ਤੇ ਘਰ ਨੂੰ ਟੁਰ ਜਾ, ਆਪਣੀ ਜਾਨ ਬਚਾ ਲੈ। ਇਸੇ ਤਰ੍ਹਾਂ ਹੀ ਹਰ ਸ਼ਹਿਰ, ਪਿੰਡ ਤੇ ਮੁਲਕਾਂ ਦੇ ਵਿੱਚ ਵੀ ਅਨਾਵਾਂ ਨੂੰ ਲੈ ਕੇ ਦੁਸ਼ਮਣੀਆਂ ਪ੍ਰਵਾਨ ਚੜ੍ਹਦੀਆਂ ਨੇ। ਖਸੂਸਨ ਜ਼ਿਆਦਾਤਰ ਸਾਡੇ ਦੇਹੀ ਕਲਚਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਛੋਟੀ ਜਿਹੀ ਗੱਲ ਨੂੰ ਲੈ ਕੇ ਅਨਾਹ ਦਾ ਮਸਲਾ ਬਣਾ ਲਿਆ ਜਾਂਦਾ ਹੈ ਤੇ ਫਿਰ ਅੱਗੇ ਚੱਲ ਸੋ ਚੱਲ ਜਨਾਬ, ਉਹਨੇ ਉਹਨੂੰ ਮਾਰਿਆ ਤੇ ਉਹਨੇ ਉਹਨੂੰ ਮਾਰਿਆ। ਇੱਕ ਖਾਨਦਾਨ ਨੇ ਦੂਜੇ ਖਾਨਦਾਨ ਦਾ ਜੀ ਮੁਕਾਇਆ ਤੇ ਦੂਜੇ ਖਾਨਦਾਨ ਨੇ ਤੀਜੇ ਖਾਨਦਾਨ ਦਾ ਜੀ ਮੁਕਾਇਆ। ਆਪਸ ਵਿੱਚ ਲੜਦੇ 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 ਖਾਨਦਾਨ ਮੁੱਕ ਜਾਂਦੇ ਨੇ, ਦੁਸ਼ਮਣੀਆਂ ਨਹੀਂ ਮੁੱਕਦੀਆਂ। ਸੋ ਨਿੱਕੀ ਸਾਰੀ ਤੇ ਵੈਸੇ ਸਾਡੀ ਜ਼ਿੰਦਗੀ ਹੈ। ਇਸ ਨਿੱਕੀ ਸਾਰੀ ਜ਼ਿੰਦਗੀ 'ਚ ਇੰਨਾ ਲੜ ਕੇ ਭਿੜ ਕੇ ਮੁਰੱਬਾ ਪੈ ਲਿਆ ਤੇ ਮੁਰੱਬੇ ਦੀ 1.5 ਮੁਰੱਬਾ ਕਰ ਲਾਂਗੇ। ਕਰੋੜ ਬੈਂਕ ਬੈਲੈਂਸ ਹੈ, ਕਰੋੜ ਦਾ 1.5 ਕਰੋੜ ਹੋ ਜਾਏਗਾ ਹੈ। ਗੱਡੀ ਮਹਿਰਾਨ ਹੈ, ਮਹਿਰਾਨ ਤੋਂ ਹਜ਼ੂਰ ਕਲਟਸ ਤੇ ਆ ਜਾਓਗੇ। ਕਲਟਸ ਹੈ, ਕਲਟਸ ਤੋਂ ਤੁਸੀਂ ਕੋਈ ਲੈ ਲਓਗੇ ਜਨਾਬ ਕੋਈ ਟਿਓਟਾ ਛੋਟਾ ਜਾਂ ਕੋਈ ਹੋਰ ਜਨਾਬ। ਅਗਰ ਤੁਹਾਡੇ ਕੋਲ ਕੋਈ GLI ਹੈ, GLI ਤੋਂ ਤੁਸੀਂ ਜਨਾਬ ਕੋਈ ਛੋਟੀ ਮੋਟੀ ਬਜ਼ਾਰੋਂ ਲੈ ਲਓਗੇ। ਤੇ ਬਜ਼ਾਰੋਂ ਤੇ ਤੁਸੀਂ ਕੋਈ ਫਾਰਚੂਨਰ ਲੈ ਲਓਗੇ। ਜੋ ਫਾਰਚੂਨਰ ਤੇ ਅੱਗੇ ਵੀ ਪਤਾ ਨਹੀਂ ਕਿਹੜੀ ਕਿਹੜੀ ਫਿਰ ਉਹ ਚੱਲਦੀ ਰਹਿੰਦੀ ਹੈ। ਤੇ ਜ਼ਿੰਦਗੀ ਦਾ ਸਰਕਟ ਤੇ ਚੱਲਦਾ ਰਹਿੰਦਾ ਤੇ ਕੋਈ ਗੱਲ ਨਹੀਂ, ਉਹ ਬੰਦਾ ਮਹਿਰਾਨ 'ਚ ਵੀ ਜ਼ਿੰਦਗੀ ਗੁਜ਼ਾਰ ਲਵੇ, 70 ਦੇ ਵੀ ਗੁਜ਼ਾਰ ਲਵੇ, ਸਾਈਕਲ ਚਲਾ ਕੇ ਵੀ ਜ਼ਿੰਦਗੀ ਗੁਜ਼ਾਰ ਲਵੇ। ਜ਼ਿੰਦਗੀ ਦੇ ਵਿੱਚ ਅਸੂਦਗੀ ਹੋਣੀ ਚਾਹੀਦੀ ਹੈ, ਆਸਾਨੀ ਹੋਣੀ ਚਾਹੀਦੀ ਹੈ, ਸਹੂਲਤ ਹੋਣੀ ਚਾਹੀਦੀ ਹੈ। ਤੁਹਾਡੇ ਸਿਰ ਦੇ ਉੱਤੇ ਕੋਈ ਤਲਵਾਰ ਨਹੀਂ ਹੋਣੀ ਚਾਹੀਦੀ, ਬਲਕਿ ਸਾਡੇ ਸਿਰ ਦੇ ਉੱਤੇ ਕੋਈ ਤਲਵਾਰ ਨਹੀਂ ਹੋਣੀ ਚਾਹੀਦੀ। ਸੋ ਇਹ ਤਲਵਾਰਾਂ, ਬਹੁਤ ਸਾਰੀਆਂ ਤਲਵਾਰਾਂ ਨੇ ਜਿਹੜੀਆਂ ਅਸਾਂ ਆਪ ਆਪਣੇ ਸਿਰਾਂ ਦੇ ਉੱਤੇ ਮੁਸੱਲਤ ਕੀਤੀਆਂ ਜਾਂ ਕਰਵਾਈਆਂ ਨੇ। ਵੇਲਾ ਹੁਣ ਕਿ ਇਹਨਾਂ ਤਲਵਾਰਾਂ ਤੋਂ ਆਜ਼ਾਦੀ ਹਾਸਲ ਕੀਤੀ ਜਾਵੇ। ਜ਼ਮਾਨਾ ਬਹੁਤ ਸਾਰਾ ਬਦਲ ਗਿਆ ਹੈ। ਹੁਣ ਸ਼ੂਦਰ ਤੇ ਬ੍ਰਾਹਮਣ ਜਿਹੜਾ ਨਾ ਉਹ ਇੱਕੋ ਜਿਹੜਾ ਨਾ ਮਜਲਿਸ 'ਚ ਬਹਿਣ ਲੱਗ ਪਏ ਨੇ, ਇੱਕੋ ਪਿਆਲੇ 'ਚ ਬਹਿ ਕੇ ਖਾਣ ਲੱਗ ਪਏ ਨੇ। ਦੁਨੀਆ ਦੇ ਕਿਤੇ ਪਹੁੰਚ ਗਈ ਹੈ। ਸਾਇੰਸਦਾਨਾਂ ਨੇ ਜਨਾਬ ਐਸਾ ਬਲੈਕ ਹੋਲ ਦਰਿਆਫਤ ਕਰ ਲਿਆ ਕਿ ਜਿਹਦੇ 'ਚ ਅਰਬਾਂ ਸਾਡੇ ਨਿੱਕੇ ਸਾਰੇ ਨੇ, ਸਾਡੇ ਸੂਰਜ ਵਰਗੇ ਅਰਬਾਂ ਸੂਰਜ ਸਮਾ ਸਕਦੇ ਨੇ। ਤੇ ਅਸੀਂ ਯਾਰ ਕਿਉਂ ਇੱਥੇ ਹੀ ਬਹਿ ਕੇ ਤੇ ਉਹੀ ਨਿੱਕੀਆਂ ਨਿੱਕੀਆਂ ਇੰਨੀਆਂ ਜਨਾਬ ਝਗੜੇ ਫਸਾਦ ਤੇ ਇਹ ਉਹ ਫਲਾਂਟਿੰਗ ਤੇ ਜ਼ਮੀਨਾਂ ਜਾਇਦਾਦਾਂ ਪੈਸੇ ਮਾਲ ਇਹ ਸਭ ਕੁਝ। ਹਾਲਾਂਕਿ ਜ਼ਿੰਦਗੀ 'ਚ ਸਭ ਤੋਂ ਬਹੁਤੀ ਅਹਿਮੀਅਤ ਜਿਸ ਚੀਜ਼ ਦੀ ਹੈ ਉਹ ਚੀਜ਼ ਕੀ ਹੈ ਭਲਾ? ਉਹ ਚੀਜ਼ ਪੈਸਾ ਹੈ, ਮਾਲ ਹੈ। ਕਹਿੰਦੇ ਨੇ ਬਾਬੇ ਕਹਿੰਦੇ ਨੇ ਜੈਸਾ ਪੈਸਾ ਆਪਕਾ ਵੈਸਾ ਮਿੱਤ ਨਾ ਕੋ। ਜਿਹੋ ਜਿਹਾ ਤੁਹਾਡਾ ਪੈਸਾ ਸੱਜਣ, ਉਹੋ ਜਿਹਾ ਤੁਹਾਡਾ ਸੱਜਣ ਕੋਈ ਨਹੀਂ ਹੈ। ਤੇ ਪੈਸਾ ਕਮਾਓ, ਜ਼ਰੂਰੀਆਤ ਨਾ ਵਧਾਓ। ਜਿੱਥੇ ਤੁਸੀਂ ਹੈ ਉੱਥੇ ਸਿੱਖੋ ਯਾਰ। ਅਸੀਂ ਸਾਰੇ ਉੱਥੇ ਸਿੱਖੀਏ ਆਪਣੇ ਆਪ ਨੂੰ ਮੈਨੇਜ ਕਰਨਾ ਤੇ ਬੜਾ ਸੋਹਣੇ ਤਰੀਕੇ ਦੇ ਨਾਲ ਮੈਨੇਜ ਕਰ ਸਕਦੇ ਹਾਂ।
किलो गोश्त खाने नालों पाइया गोश्त भी जनाब स्वाद दे दिंदा है। जे घर वाली कोई सोहनी जी सुथरा जिहा पकाने वाली होवे ना जनाब, ते शोरबा दा कीता दा होवे ते क्या बात है, क्या कहने फिर हैं। ते अपना बाबा फरीद साहब दे शेर तो ही मैं जनाब अपनी गलबात नूं खत्म करांगा, क्योंकि असां सारे ने खत्म हो जाना, मुक जाना है। ते ਉਹ जनाब की कहते ने आयो बंदा साढ़े 3 मन डैडी चले पानी अन्न, साढ़े 3 मन भार वाला बंदा पानी ते रोटी के सिर ते चलदा फिरदा ते आयो बंदा दुनी ते वत आसों नहीं बन, जदों दुनिया ते आंदा ते ढेर सारियां उम्मीदां आसां बन लैंदा ते अपना अगे बाबा जी फरमाते ने कि मलकुल मौत जद आवसी सब तो वजे भन, ते जो सारे दरवाजे दरवाजे तोड़ के मलकुल मौत ने आ जाना ते तिन्हों प्यारे भाइयों अगे दिता बन, तो वही भाई भैन भरा सारे जनाब लपेट लपूट के तोड़ देंगे जनाब। तो फिर बाबा जी फरमाते ने अमल जो किते दुनिया में दरगाह आए कम, कि जेडे तुसी अमल दुनिया के चंगे करने ने वही मालिक की जी दरगाह है वो कम आने ने। सो चंगे कम करिए, जिस तरह अपने शाह हुसैन सरकार माधो लाल हुसैन ने फरमाया सी कि अमला उपर होग नवेड़ा, क्या सूफी क्या भंगी। ते सज्जनों के मित्रों गल ये चंगी कि अपने सिरों तो तलवारां हटाइए ते नफरत मुकाइए, ते जी निक्की निक्की गल तो मरन मरान का सिलसिला इन्हू खत्म होना चाहिए। तुहाडा की ख्याल है, मैनू तुहाडी राय का इंतजार होगा। बहुत शुक्रिया जी, उंडे वास्ते।